ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਸਿੱਖ ਕੌਮ ਦੇ ਨਾਂ ਅਹਿਮ ਸੰਦੇਸ਼। ਪੰਜਾਬ ਤੋਂ ਬਾਅਦ ਹੁਣ ਹਰਿਆਣਾ ਵਿੱਚ ਵੀ ਲੈਂਡ ਪੂਲਿੰਗ ਨੀਤੀ ਦਾ ਵਿਰੋਧ। ਸਰਕਾਰ ਦੇ ਮਾੜੇ ਪ੍ਰਬੰਧਾਂ ਕਾਰਨ ਸੂਬੇ ਵਿੱਚ ਹੜ੍ਹ ਵਰਗੇ ਹਾਲਾਤ, ਘਰ ਛੱਡਣ ਲਈ ਮਜਬੂਰ ਹੋਏ ਲੋਕ। ਇਹ ਸਾਰੇ ਤਾਂ ਅਕਾਲੀ ਦਲ ਬਣ ਚੁੱਕੇ ਹੈ, ਪਰ ਇਹਨਾਂ ਦੀ ਪਾਲਿਸੀ ਹੈ ਨਹੀਂ। ਕੋਈ ਵੀ ਪਾਲਿਸੀ ਹੈ ਕਿ ਹਿੰਦ ਹਕੂਮਤ ਦੇ ਨਾਲ ਚੱਲ ਕੇ ਆਪਾਂ ਰਾਜ ਭਾਗ ਕਰੀਏ। ਤੇ ਅੰਮ੍ਰਿਤਪਾਲ ਸਿੰਘ ਵੀ ਕਹਿੰਦਾ ਹੈ ਕਿ ਮੈਂ ਚੀਫ ਮਿਨਿਸਟਰ ਬਣਨਾ। ਹੁਣ ਇਹ ਚੀਫ ਮਿਨਿਸਟਰ ਬਣਨ ਦਾ ਵਕਤ ਨਹੀਂ ਹੈ। ਇਹ ਹੁਣ ਅਲੱਗਾ ਮੁਲਕ ਖਾਲਿਸਤਾਨ ਬਣਾਉਣ ਦਾ ਵਕਤ ਹੈ। ਸਿੱਖ ਕੌਮ ਦੇ ਮੌਜੂਦਾ ਹਾਲਾਤਾਂ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਅੱਜ ਇੱਕ ਅਹਿਮ ਸੰਦੇਸ਼ ਸਿੱਖ ਸੰਗਤਾਂ ਦੇ ਨਾਲ ਸਾਂਝਾ ਕੀਤਾ ਗਿਆ, ਜਿਸ ਵਿੱਚ ਉਹਨਾਂ ਕਿਹਾ ਕਿ ਬਿਨਾਂ ਕਿਸੇ ਸਿਧਾਂਤ, ਸੋਚ ਅਤੇ ਨਿਸ਼ਾਨੇ ਤੋਂ ਕੋਈ ਵੀ ਕੌਮ ਆਪਣੀ ਮੰਜ਼ਿਲ ਤੇ ਨਹੀਂ ਪਹੁੰਚ ਸਕਦੀ। ਉਹਨਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਹਫਰਾ-ਤਫਰੀ ਪੈ ਗਈ। ਆਰੀਆ ਸਮਾਜ, ਬ੍ਰਹਮ ਸਮਾਜ ਅਤੇ ਹਿੰਦੂਤਵ ਸੋਚ ਵਾਲੇ ਸਰਗਰਮ ਹੋ ਗਏ, ਜਿਨ੍ਹਾਂ ਦਾ ਮਕਸਦ ਸਿੱਖ ਧਰਮ ਨੂੰ ਆਪਣੇ ਵਿੱਚ ਜਜ਼ਬ ਕਰਨਾ ਸੀ। ਪਰ ਉਸ ਸਮੇਂ ਸਾਡੇ ਬਜ਼ੁਰਗ ਵਿਦਵਾਨ ਆਗੂ ਗਿਆਨੀ ਦੀਪ ਸਿੰਘ ਜੀ ਅਤੇ ਉਹਨਾਂ ਦੇ ਸਾਥੀਆਂ ਨੇ ਇਹਨਾਂ ਸੋੜੇ ਹਿੱਤਾਂ ਵਾਲੇ ਆਰੀਆ ਸਮਾਜੀਆਂ ਅਤੇ ਹਿੰਦੂਤਵ ਸੋਚ ਦਾ ਮੁਕਾਬਲਾ ਕਰਨ ਹਿੱਤ ਨਿਮਰਤਾ ਅਤੇ ਬਾਦਲੀਲ ਢੰਗ ਨਾਲ ਸਿੱਖ ਧਰਮ ਦਾ ਸਿੰਘ ਸਭਾ ਲਹਿਰ ਅਧੀਨ ਦੂਰ ਦੁਰਾਡੇ ਤੱਕ ਪ੍ਰਚਾਰ ਕਰਨ ਦੇ ਵੱਡੇ ਉਦਮ ਕੀਤੇ। ਬਹੁਤ ਤਬਦੀਲੀ ਹੋਈ, ਹਫਰਾ ਦਫੜੀ ਪੈ ਗਈ। ਜਿੰਨੇ ਵੀ ਈਸਾਈ ਮਿਸ਼ਨ ਸੀਗੇ, ਆਰੀਆ ਸਮਾਜ, ਬ੍ਰਹਮ ਸਮਾਜ, ਇਹ ਸਿੱਖਾਂ ਵੱਲ ਹੋ ਗਏ ਕਿ ਇਹਨਾਂ ਦਾ ਰਾਜ ਟੁੱਟ ਗਿਆ ਤੇ ਹੁਣ ਇਹਨਾਂ ਨੂੰ ਆਪਣੇ ਧਰਮ ਦੇ ਵਿੱਚ ਸ਼ਾਮਲ ਕਰ ਲਈਏ। ਤੇ ਉਸ ਵੇਲੇ ਬਹੁਤ ਵੱਡੇ ਸਾਡੇ ਬਜ਼ੁਰਗ ਬਾਹਰ ਹੋਏ, ਜਿਨ੍ਹਾਂ ਨੇ ਸਿੱਖ ਧਰਮ ਨੂੰ ਬਚਾਇਆ। ਉਹਨਾਂ ਦੀ ਫੋਟੋ ਮੇਰੇ ਦਫ਼ਤਰ ਦੇ ਵਿੱਚ ਲੱਗੀ ਹੋਈ ਹੈ ਤੇ ਉਹਨਾਂ ਦਾ 6 ਸਤੰਬਰ ਨੂੰ ਆਪਾਂ ਵੱਡਾ ਦਿਨ ਮਨਾਵਾਂਗੇ। ਇਹਨਾਂ ਦਾ ਨਾਮ ਗਿਆਨੀ ਦੀਪ ਸਿੰਘ ਸੀ, ਜਿਨ੍ਹਾਂ ਨੇ ਫਿਰ ਸਿੱਖੀ ਪ੍ਰਚਾਰ ਦੇ ਰਾਹੀਂ ਵਧਾਈ, STPC ਦੇ ਲਈ ਵੀ ਕੰਮ ਕੀਤਾ ਤੇ ਸਿੱਖ ਸਭਾ ਦੇ ਲਈ ਵੀ ਬਹੁਤ ਵੱਡਾ ਕੰਮ ਕੀਤਾ। ਤੇ ਇਸ ਤਰ੍ਹਾਂ ਸਿੱਖੀ ਚੱਲਦੀ ਰਹੀ। 1909 ਵਿੱਚ ਆਨੰਦ ਮੈਰਿਜ ਐਕਟ ਅੰਗਰੇਜ਼ਾਂ ਸਮੇਂ ਹੋਂਦ ਵਿੱਚ ਆਇਆ। ਉਪਰੰਤ ਜਦੋਂ ਮੁਲਕ ਦੀ ਵੰਡ ਹੋਈ ਤਾਂ ਮੁਕਾਰਤਾ ਨਾਲ ਭਰੇ ਹੋਏ ਹਿੰਦੂ ਆਗੂਆਂ ਨੇ ਅੰਗਰੇਜ਼ਾਂ ਵੱਲੋਂ ਬਣਾਏ ਸਭ ਕਾਨੂੰਨ ਤਾਂ ਲਾਗੂ ਕਰ ਦਿੱਤੇ, ਪਰ ਆਨੰਦ ਮੈਰਿਜ ਐਕਟ 1909 ਨੂੰ ਕਾਨੂੰਨੀ ਮਾਨਤਾ ਦੇਣ ਤੋਂ ਨਾ ਕਰ ਦਿੱਤੀ ਅਤੇ ਬੇਈਮਾਨੀ ਕੀਤੀ। ਅੰਗਰੇਜ਼ਾਂ ਨੇ ਵੀ ਸਾਡੇ ਨਾਲ ਧੋਖਾ ਕੀਤਾ। 1909 ਦੇ ਵਿੱਚ ਅੰਗਰੇਜ਼ਾਂ ਨੇ ਸਾਡਾ ਸਿੱਖ ਮੈਰਿਜ ਐਕਟ ਬਣਾਤਾ। ਪਰ ਤੁਸੀਂ ਦੇਖੋ ਕਿ ਜਦੋਂ ਹਿੰਦੂ ਇੰਡੀਆ ਬਣਿਆ, ਸਾਰੇ ਅੰਗਰੇਜ਼ਾਂ ਦੇ ਕਾਨੂੰਨ ਹਿੰਦੂ ਇੰਡੀਆ ਨੇ ਸਵੀਕਾਰ ਕਰਕੇ ਇੰਡੀਆ ਦੇ ਵਿੱਚ ਲਾਗੂ ਕਰਤੇ। ਪਰ 1909 ਦਾ ਸਿੱਖ ਮੈਰਿਜ ਐਕਟ ਉਸ ਨੂੰ ਕਾਨੂੰਨ ਦੇ ਰਾਹੀਂ ਕਬੂਲ ਨਹੀਂ ਕੀਤਾ ਹੈਗਾ। ਸੋ ਇਸ ਤਰ੍ਹਾਂ ਸਾਡੇ ਦੇ ਨਾਲ ਜ਼ਬਰ ਹੁੰਦਾ ਰਿਹਾ ਔਰ ਅੰਗਰੇਜ਼ਾਂ ਨੇ ਸਾਡੇ ਨਾਲ ਬੇਈਮਾਨੀ ਕੀਤੀ ਤੇ ਸਾਨੂੰ ਆਪਣਾ ਅਲੱਗ ਰਾਜ ਨਹੀਂ ਦਿੱਤਾ। 1984 ਵਿੱਚ BJP, CPI, CPM ਸਭ ਹਿੰਦੂਤਵ ਜਮਾਤਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੀ ਦਰਬਾਰ ਸਾਹਿਬ ਤੇ ਹੋਏ ਹਮਲੇ ਸਮੇਂ ਇੱਕ ਦੂਸਰੇ ਦਾ ਸਾਥ ਦਿੱਤਾ। ਇਹ ਹਮਲਾ 72 ਘੰਟੇ ਚੱਲਦਾ ਰਿਹਾ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਤੇ ਉਹਨਾਂ ਦੇ ਸਾਥੀਆਂ ਨੇ ਦ੍ਰਿੜਤਾ ਤੇ ਸੰਜੀਦਗੀ ਨਾਲ ਫੌਜ ਦਾ ਮੁਕਾਬਲਾ ਕੀਤਾ, ਪਰ ਮੋਰਚਾ ਨਹੀਂ ਛੱਡਿਆ। ਜਦੋਂ ਗੋਲੀਬਾਰੀ ਵੱਡੇ ਪੱਧਰ ਤੇ ਸ਼ੁਰੂ ਹੋਈ ਤੇ ਦਰਬਾਰ ਸਾਹਿਬ ਅੰਦਰ ਸਥਿਤ ਮੀਰੀ ਪੀਰੀ ਦੇ ਦੋਵੇਂ ਨਿਸ਼ਾਨ ਸਾਹਿਬ ਦੇ ਵਿਚਕਾਰ ਆ ਕੇ ਸੰਤ ਭਿੰਡਰਾਂਵਾਲਿਆਂ ਨੇ ਆਪਣੀ ਸ਼ਹਾਦਤ ਦਿੱਤੀ। ਉਹਨਾਂ ਕਿਹਾ ਕਿ ਸੰਤ ਭਿੰਡਰਾਂਵਾਲਿਆਂ ਦੀ ਛਾਤੀ ਵਿੱਚ 72 ਗੋਲੀਆਂ ਲੱਗੀਆਂ। 1984 ਦੇ ਵਿੱਚ ਇੰਦਰਾ ਗਾਂਧੀ, BJP, ਕਾਂਗਰਸ, ਸਾਰੇ ਹਿੰਦੂਤਵਾਂ ਨੇ ਰਲ ਕੇ ਇੰਡੀਆ ਦੀ ਫੌਜ ਦੇ ਨਾਲ ਤੇ ਬਰਤਾਨੀਆ ਦੀ ਫੌਜ ਤੇ ਰੂਸ ਦੀ ਫੌਜ ਨੂੰ ਸਾਰਿਆਂ ਨੂੰ ਮਿਲਾ ਕੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ
72 ਘੰਟੇ ਮੁਕਾਬਲਾ ਕੀਤਾ। ਉਹਨਾਂ ਨੇ ਆਪਣਾ ਜਿਹੜਾ ਮੋਰਚਾ ਸੀ ਉਹ ਨਹੀਂ ਛੱਡਿਆ, ਬਲਕਿ ਜਦੋਂ ਬਹੁਤ ਜ਼ਿਆਦਾ ਗੋਲੀਬਾਰੀ ਹੋਣ ਲੱਗ ਪਈ, ਜਿਹੜੇ 2 ਨਿਸ਼ਾਨ ਦਰਬਾਰ ਸਾਹਿਬ ਦੇ ਵਿੱਚ ਹੈਗੇ ਆ, ਉਹਨਾਂ ਦੇ ਵਿਚਕਾਰ ਆ ਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਆਖਰੀ ਲੜਾਈ ਹਿੰਦ ਹਕੂਮਤ ਨੂੰ ਦਿੱਤੀ ਤੇ ਉਹਨਾਂ ਦੀ ਛਾਤੀ ਦੇ ਉੱਤੇ 72 ਗੋਲੀਆਂ ਸੀ, 72, ਤਾਂ ਜਾ ਕੇ ਉਹਨਾਂ ਨੇ ਆਪਣਾ ਸਰੀਰ ਛੱਡਿਆ। ਹੁਣ ਜੋ ਕਿ ਮੋਦੀ ਸਿਆਸਤ ਤੇ ਪੰਜਾਬ ਦੇ ਜੋ ਹਾਲਾਤ ਬਣੇ ਹੋਏ ਹਨ ਅਤੇ ਸਾਡੇ ਪੰਜਾਬ ਦੇ ਵੱਖ-ਵੱਖ ਅਕਾਲੀ ਦਲ ਦੇ ਆਗੂ ਰਾਜ ਭਾਗ ਪ੍ਰਾਪਤ ਕਰਨ ਹਿੱਤ ਅਤੇ ਮੁੱਖ ਮੰਤਰੀ ਬਣਨ ਦੇ ਨਿਸ਼ਾਨੇ ਨੂੰ ਲੈ ਕੇ ਗੱਲ ਕਰ ਰਹੇ ਹਨ, ਜਿਵੇਂ ਬਾਦਲ ਦਲੀਏ, ਗਿਆਨੀ ਹਰਪ੍ਰੀਤ ਸਿੰਘ ਵਾਲਾ ਦਲ, ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਬਣਿਆ ਦਲ ਆਦਿ। ਇਹ ਸਮਾਂ ਕੇਵਲ ਰਾਜ ਭਾਗ ਪ੍ਰਾਪਤ ਕਰਨ ਦਾ ਜਾਂ ਸੀਐਮ ਦੇ ਅਹੁਦੇ ਨੂੰ ਹਥਿਆਉਣ ਦਾ ਨਹੀਂ, ਬਲਕਿ ਕੌਮੀ ਮੰਜ਼ਿਲ ਖਾਲਿਸਤਾਨ ਦੀ ਆਜ਼ਾਦ ਸਟੇਟ ਨੂੰ 12 ਮਿਸਲਾਂ ਦੇ ਏਕੇ ਦੀ ਤਰ੍ਹਾਂ ਇੱਕ ਹੋ ਕੇ ਦੁਸ਼ਮਣ ਤੇ ਫਤਿਹ ਪਾਉਣ ਅਤੇ ਆਪਣੇ ਨਿਸ਼ਾਨੇ ਨੂੰ ਪ੍ਰਾਪਤ ਕਰਨ ਦਾ ਹੈ। ਪਰ ਸਾਨੂੰ ਸਮਝ ਨਹੀਂ ਆਉਂਦੀ ਕਿ ਇਹ ਸਭ ਵੱਖ-ਵੱਖ ਅਕਾਲੀ ਆਗੂ ਖਾਲਿਸਤਾਨ ਦੇ ਪਵਿੱਤਰ ਨਾਮ ਅਤੇ ਆਜ਼ਾਦ ਸਟੇਟ ਦੀ ਸੋਚ ਤੋਂ ਕਿਉਂ ਭੱਜ ਰਹੇ ਹਨ, ਇਸ ਤਰ੍ਹਾਂ ਅਮਲ ਕਰ ਰਹੇ ਹਨ ਜਿਵੇਂ ਇਹਨਾਂ ਦੇ ਮਗਰ ਕੋਈ ਪਿਆ ਹੋਵੇ। ਜੇਕਰ ਕੋਈ ਸਿੱਖ ਕਾਂਗਰਸ ਵਿੱਚ ਹੈ ਉਹ ਦਿੱਲੀ ਵੱਲ ਦੇਖ ਰਿਹਾ ਹੈ, ਜੇ ਕੋਈ ਬੀਜੇਪੀ ਵਿੱਚ ਹੈ ਉਹ ਜੈ ਸ਼੍ਰੀ ਰਾਮ ਦੇ ਨਾਅਰੇ ਲਗਾ ਕੇ ਫਿਰਕੂ ਆਗੂਆਂ ਨੂੰ ਖੁਸ਼ ਕਰ ਰਿਹਾ ਹੈ, ਜਦੋਂ ਕਿ ਸਿੱਖ ਕੌਮ ਦਾ ਇਤਿਹਾਸ ਦਾ ਫਕਰ ਵਾਲਾ ਹੈ ਅਤੇ ਬਹਾਦਰ ਕੌਮ ਦਾ ਹੈ। ਜੇਕਰ ਸਾਡੀ ਸਿੱਖ ਲੀਡਰਸ਼ਿਪ ਵੱਲੋਂ ਹਾਲਾਤਾਂ ਨੂੰ ਨਾ ਸਮਝਿਆ ਗਿਆ ਤਾਂ ਫਿਰ ਇਸ ਲੀਡਰਸ਼ਿਪ ਤੇ ਕੌਮ ਦਾ ਕੀ ਬਣੇਗਾ। ਇੱਥੋਂ ਤੱਕ ਕਿ ਜੋ ਇਸ ਸਮੇਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਗਿਆਨੀ ਕੁਲਦੀਪ ਸਿੰਘ ਅੜਗੱਜ ਹਨ, ਉਹ ਵੀ ਖਾਲਸਾ ਪੰਥ ਵੱਲੋਂ ਦੁਰਕਾਰੇ ਜਾ ਚੁੱਕੇ ਬਾਦਲ ਦਲੀਆਂ ਦਾ ਸਾਥ ਦੇ ਰਹੇ ਹਨ। ਕੌਮੀ ਨਿਸ਼ਾਨੇ ਬਾਰੇ ਕੋਈ ਗੱਲ ਨਹੀਂ ਕੀਤੀ ਜਾ ਰਹੀ। ਅੱਜ ਬੜੇ ਅਕਾਲੀ ਦਲ ਬਣੇ ਹੋਏ ਹੈ, ਜਿਵੇਂ ਬਾਬੇ ਬਕਾਲੇ ਕਈ ਸਾਧ ਬੈਠ ਗਏ ਸੀਗੇ ਕਿ ਅਸੀਂ ਗੁਰੂ ਹਾਂ। ਇੱਕ ਤਾਂ ਬਾਦਲ ਦਲੀਏ ਹੈ, ਇੱਕ ਹੁਣ ਨਵਾਂ ਗਿਆਨੀ ਹਰਪ੍ਰੀਤ ਸਿੰਘ ਦਾ ਜਥਾ ਬਣਿਆ ਹੈਗਾ ਅਕਾਲੀ ਦਲ, ਇੱਕ ਹੈਗਾ ਅੰਮ੍ਰਿਤਪਾਲ ਸਿੰਘ ਦਾ, ਇੱਕ ਹੈਗਾ ਹੋਰ। ਇਹ ਸਾਰੇ ਤਾਂ ਅਕਾਲੀ ਦਲ ਬਣ ਚੁੱਕੇ ਹੈ, ਪਰ ਇਹਨਾਂ ਦੀ ਪਾਲਿਸੀ ਹੈ ਨਹੀਂ ਕੋਈ ਵੀ। ਪਾਲਿਸੀ ਹੈ ਕਿ ਹਿੰਦ ਹਕੂਮਤ ਦੇ ਨਾਲ ਚੱਲ ਕੇ ਆਪਾਂ ਰਾਜ ਭਾਗ ਕਰੀਏ, ਤੇ ਅੰਮ੍ਰਿਤਪਾਲ ਸਿੰਘ ਵੀ ਕਹਿੰਦਾ ਹੈ ਕਿ ਮੈਂ ਚੀਫ ਮਿਨਿਸਟਰ ਬਣਨਾ। ਹੁਣ ਇਹ ਚੀਫ ਮਿਨਿਸਟਰ ਬਣਨ ਦਾ ਵਕਤ ਨਹੀਂ ਹੈ, ਇਹ ਹੁਣ ਅਲੱਗਾ ਮੁਲਕ ਖਾਲਿਸਤਾਨ ਬਣਾਉਣ ਦਾ ਵਕਤ ਹੈ। ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਕੋਈ ਵੀ ਅਕਾਲੀ ਦਲ ਐ ਸੰਗਦਾ ਖਾਲਿਸਤਾਨ ਤੋਂ ਜਿਵੇਂ ਉਹਨਾਂ ਦੇ ਪਿੱਛੇ ਕੋਈ ਭੂਤ ਪਏ ਹੋਏ ਹੈ ਜਾਂ ਕੁਛ ਪਏ ਹੋਏ ਹੈ। ਸਾਰੇ ਹਿੰਦੂਤਵਾਂ ਨੂੰ ਸਲਾਮਾਂ ਕਰੀ ਜਾਂਦੇ ਹੈ। ਜੇ ਤਾਂ ਕੋਈ ਸਿੱਖ ਸਾਡਾ ਕਾਂਗਰਸ ਦੇ ਵਿੱਚ ਹੈ, ਉਹ ਦਿੱਲੀ ਜਾ ਕੇ ਕਹੂਗਾ ਜੈ ਹਿੰਦ। ਜੇ ਬੀਜੇਪੀ 'ਚ ਸਾਡਾ ਸਿੱਖ, ਉਹ ਸਿਰ ਨਿਆ ਕੇ ਹਕੂਮਤ ਨੂੰ ਕਹੂਗਾ ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ। ਹੁਣ ਦੱਸੋ, ਇਹ ਸਿੱਖਾ ਇੱਕ ਬਹਾਦਰ ਕੌਮ, ਇੱਕ ਚੜ੍ਹਦੀ ਕਲਾ ਦੀ ਕੌਮ, ਤੇ ਹਿੰਦੂਤਵ ਦੇ ਅੱਗੇ ਆਪਣਾ ਸਿਰ ਥੱਲੇ ਕਰ ਦੇਵੇ ਤੇ ਗੁਰੂ ਮਹਾਰਾਜ ਦੇ ਕੋਲੇ ਨਿਆਂ ਹੀ ਨਾ, ਤਾਂ ਹੁਣ ਆਪਣਾ ਕੀ ਬਣੂਗਾ। ਸੋ ਮੈਂ ਸਾਰੀ ਕੌਮ ਨੂੰ ਇਹ ਅੱਜ ਦੇ ਹਾਲਾਤ ਦੱਸ ਰਹੇ ਹਾਂ ਕਿ ਸਾਡੇ ਜਿਹੜੇ ਨਵੇਂ ਜਥੇਦਾਰ ਸਾਹਿਬ ਹੈਗੇ ਹੈ, ਗੜਗੱਜ ਸਾਹਿਬ, ਉਹਨਾਂ ਨੇ ਵੀ ਇੱਕ ਅਕਾਲੀ ਧਿਰ ਦਾ ਸਾਥ ਦਿੱਤਾ ਹੈ, ਉਹ ਹੈ ਬਾਦਲ ਦਲ ਦਾ। ਪਰ ਉਹਨਾਂ ਨੇ ਵੀ ਨਹੀਂ ਦੱਸਿਆ ਕਿ ਕੀ ਕੰਮ ਹੈ ਅਕਾਲੀ ਦਲ ਦਾ, ਰਾਜ ਲੈਣ ਦਾ ਕਿ ਗੁਲਾਮ ਬਣਨ ਦਾ ਹੈਗਾ।
ਇੱਥੋਂ ਤੱਕ ਕਿ ਇਹਨਾਂ ਵੱਲੋਂ ਪੰਜਾਬ ਦੇ ਦਰਿਆਵਾਂ ਦੇ ਪਾਣੀਆਂ, ਬਿਜਲੀ ਪੈਦਾ ਕਰਨ ਵਾਲੇ ਹੈਡਵਰਕਸਾਂ, ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ, ਪੰਜਾਬ ਤੋਂ ਬਾਹਰ ਰਹਿ ਗਏ ਪੰਜਾਬੀ ਬੋਲਦੇ ਇਲਾਕਿਆਂ, ਪੰਜਾਬੀ ਬੋਲੀ ਨੂੰ ਹਰਿਆਣਾ, ਰਾਜਸਥਾਨ, ਹਿਮਾਚਲ, ਦੂਜੇ ਸੂਬਿਆਂ ਵਿੱਚ ਬਤੌਰ ਦੂਜੀ ਭਾਸ਼ਾ ਦੇ ਲਾਗੂ ਕਰਵਾਉਣ, ਸਿੱਖ ਕੌਮ ਦੇ ਕਾਤਲਾਂ ਨੂੰ ਕਾਨੂੰਨ ਅਨੁਸਾਰ ਸਜ਼ਾਵਾਂ ਦਿਵਾਉਣ, ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਵਜੋਂ ਮਲਕੀਅਤ ਪ੍ਰਾਪਤ ਕਰਨ ਅਤੇ ਉੱਥੋਂ ਦੀਆਂ ਨੌਕਰੀਆਂ ਵਿੱਚ 60-40% ਨੀਤੀ ਨੂੰ ਲਾਗੂ ਕਰਨ ਦੇ ਗੰਭੀਰ ਮੁੱਦਿਆਂ ਉੱਤੇ ਨਾ ਤਾਂ ਕੋਈ ਅਮਲ ਹੋ ਰਿਹਾ, ਨਾ ਹੀ ਉਪਰੋਕਤ ਸਿਆਸੀ ਜਥੇਬੰਦੀਆਂ ਤੇ ਆਗੂਆਂ ਵੱਲੋਂ ਕੋਈ ਸੰਜੀਦਾ ਕਾਰਵਾਈ ਕੀਤੀ ਜਾ ਰਹੀ ਹੈ। ਇੱਥੋਂ ਤੱਕ ਜਿਸ ਕੌਮਾਂਤਰੀ ਮੰਡੀ ਦੇ ਅਸੂਲਾਂ ਅਧੀਨ ਸਾਡੀਆਂ ਫਸਲਾਂ ਤੇ ਹੋਰ ਉਤਪਾਦ ਸਹੀ ਕੀਮਤਾਂ ਉੱਤੇ ਦੂਸਰੇ ਮੁਲਕਾਂ ਵਿੱਚ ਭੇਜੇ ਜਾਣ ਦੀ ਗੱਲ ਹੈ, ਉਸ ਲਈ ਹਿੰਦੂਤਵ ਹੁਕਮਰਾਨ ਸਾਡੀਆਂ ਅਟਾਰੀ, ਵਾਹਗਾ, ਸੁਲੇਮਾਨ ਕੀ ਆਦਿ ਸਰਹੱਦਾਂ ਨੂੰ ਵਪਾਰ ਲਈ ਨਹੀਂ ਖੋਲ੍ਹ ਰਹੇ ਅਤੇ ਨਾ ਹੀ ਆਗੂਆਂ ਵੱਲੋਂ ਇਸ ਲਈ ਆਵਾਜ਼ ਉਠਾਈ ਜਾ ਰਹੀ ਹੈ। ਇਸ ਤੋਂ ਇਲਾਵਾ ਬਹੁਤ ਹੀ ਦੁਖਦਾਇਕ ਵਰਤਾਰਾ ਹੋ ਰਿਹਾ ਹੈ ਕਿ ਆਜ਼ਾਦੀ ਚਾਹੁਣ ਵਾਲੇ ਸਿੱਖਾਂ ਨੂੰ ਮੋਦੀ ਸਰਕਾਰ ਅਤੇ ਉਸ ਦੀ ਜੁੰਡਲੀ ਵੱਲੋਂ ਖਤਮ ਕੀਤਾ ਜਾ ਰਿਹਾ ਹੈ। ਪੰਜਾਬ ਸਣੇ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਸਿੱਖ ਆਗੂਆਂ ਦੇ ਕਤਲ ਕਰਵਾਏ ਜਾ ਰਹੇ ਹਨ ਜਾਂ ਉਹਨਾਂ ਦੇ ਕਤਲ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਤੁਹਾਨੂੰ ਪਤਾ ਹੈ ਕਿ ਮੋਦੀ ਸਰਕਾਰ ਨੇ ਕੈਨੇਡਾ ਦੇ ਵਿੱਚ 3 ਸਿੱਖ ਮਰਵਾ ਦਿੱਤੇ ਹੈ, ਅਸੈਸੀਨੇਟ। ਇੱਕ ਅਵਤਾਰ ਸਿੰਘ ਨੂੰ ਜ਼ਹਿਰ ਦੇ ਕੇ ਯੂਕੇ 'ਚ ਮਾਰਤਾ ਹੈ, 2 ਸਿੱਖ ਪਾਕਿਸਤਾਨ ਦੇ ਵਿੱਚ ਮਾਰਤੇ ਹੈ ਤੇ ਅਮਰੀਕਾ ਦੇ ਵਿੱਚ ਪੰਨੂ ਨੂੰ ਪੂਰੀ ਕੋਸ਼ਿਸ਼ ਕੀਤੀ ਮਰਵਾਉਣ ਦੀ, ਪਰ ਜਿਹੜੀਆਂ ਅਮਰੀਕਾ ਦੀਆਂ ਇੰਟੈਲੀਜੈਂਸ ਏਜੰਸੀ ਸੀ ਉਹਨਾਂ ਨੂੰ ਪਹਿਲਾਂ ਪਤਾ ਲੱਗ ਗਿਆ। ਪਰ ਅੱਗੇ ਹੁਣ ਗੱਲ ਚੱਲ ਨਹੀਂ ਰਹੀ, ਸੋ ਖਤਰਾ ਜਿਉਂ ਦੀ ਤਿਉਂ ਹੈ ਤੇ ਜੇ ਆਪਾਂ ਨੀਂਦ ਦੇ ਵਿੱਚ ਫਸੇ ਰਹੇ ਤੇ ਕੀਤਾ ਕੱਖ ਨਹੀਂ ਤਾਂ ਫਿਰ ਆਪਣਾ ਸਿੱਖ ਅਸੀਂ ਆਪਣੇ ਆਪ ਨੂੰ ਖਾਲਸਾ ਕਹਿਣ ਜੋਗੇ ਨਹੀਂ ਰਹਾਂਗੇ। ਉਹਨਾਂ ਕਿਹਾ ਕਿ ਮੈਂ ਬਤੌਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁੱਖ ਸੇਵਾਦਾਰ ਹੋਣ ਦੇ ਨਾਤੇ ਆਪਣਾ ਫਰਜ਼ ਸਮਝਦਾ ਹਾਂ ਕਿ ਆਪਣੇ ਕੌਮੀ ਨਿਸ਼ਾਨੇ ਤੋਂ ਭਟਕੀ ਹੋਈ ਸਿੱਖ ਲੀਡਰਸ਼ਿਪ ਅਤੇ ਵੱਖ-ਵੱਖ ਦਲਾਂ ਦੁਆਰਾ ਪ੍ਰਚਾਰ ਤੇ ਪ੍ਰਸਾਰ ਰਾਹੀਂ ਗੁੰਮਰਾਹ ਕੀਤੀ ਜਾਣ ਵਾਲੀ ਸਿੱਖ ਕੌਮ ਨੂੰ ਸਹੀ ਜਾਣਕਾਰੀ ਮਿਲ ਸਕੇ ਅਤੇ ਉਹ ਉਸ ਅਕਾਲ ਪੁਰਖ ਦੇ ਸੱਚ ਨੂੰ ਮੁੱਖ ਰੱਖਦੇ ਹੋਏ ਕੌਮੀ ਨਿਸ਼ਾਨੇ ਖਾਲਿਸਤਾਨ ਤੇ ਦ੍ਰਿੜ ਹੋ ਕੇ ਆਪਣੀ ਮੰਜ਼ਿਲ ਵੱਲ ਵੱਧ ਸਕੇ ਅਤੇ ਆਪਣੇ ਨਾਲ ਹੋ ਰਹੀਆਂ ਹੁਣ ਤੱਕ ਦੀਆਂ ਬੇਇਨਸਾਫੀਆਂ ਤੇ ਜ਼ਬਰ ਜ਼ੁਲਮ ਨੂੰ ਬੰਦ ਕਰਵਾਉਣ ਵਿੱਚ ਸਮੂਹਿਕ ਤੌਰ ਤੇ ਸਾਨੂੰ ਸਾਥ ਦੇ ਕੇ ਭੂਮਿਕਾ ਨਿਭਾ ਸਕਣ। ਤਾਂ ਮੇਰਾ ਮਤਲਬ ਕਹਿਣ ਦਾ ਮੇਰਾ ਫਰਜ਼ ਬਤੌਰ ਸਿਮਰਨਜੀਤ ਸਿੰਘ ਮਾਨ ਅਕਾਲੀ ਦਲ ਅੰਮ੍ਰਿਤਸਰ ਦਾ ਪ੍ਰਧਾਨ ਹੋਣ ਦਾ ਇਹੀ ਫਰਜ਼ ਹੈ ਕਿ ਸਿੱਖ ਕੌਮ ਦੇ ਅੱਗੇ ਅੱਜ ਦੇ ਮੈਂ ਹਾਲਾਤ ਤੁਹਾਡੇ ਅੱਗੇ ਰੱਖਾਂ ਤੇ ਤੁਸੀਂ ਵੀ ਉੱਠੋ, ਤੁਸੀਂ ਵੀ ਨੀਂਦ ਦੇ ਵਿੱਚ ਆਏ ਹੋਏ ਹੋ ਤੇ ਉੱਠ ਕੇ ਹਕੂਮਤ ਦਾ ਮੁਕਾਬਲਾ ਕਰੋ ਨਿਮਰਤਾ ਦੇ ਨਾਲ, ਦਲੀਲ ਦੇ ਨਾਲ, ਔਰ ਆਪਾਂ ਆਪਣਾ ਖਾਲਿਸਤਾਨ ਪ੍ਰਾਪਤ ਕਰੀਏ। ਪੰਜਾਬ ਤੋਂ ਬਾਅਦ ਹੁਣ ਹਰਿਆਣਾ ਵਿੱਚ ਵੀ ਲੈਂਡ ਪੁਲਿੰਗ ਪਾਲਿਸੀ ਦੇ ਖਿਲਾਫ ਵਿਰੋਧ ਸ਼ੁਰੂ ਹੋ ਗਿਆ ਹੈ। ਦਰਅਸਲ ਹਰਿਆਣਾ ਵਿੱਚ ਲੈਂਡ ਪੁਲਿੰਗ ਸਕੀਮ ਖਿਲਾਫ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਮਗਰੋਂ ਹੁਣ ਹਾਈ ਕੋਰਟ ਨੇ ਪਟੀਸ਼ਨ ਦਾਇਰ ਕਰ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਜੀਂਦ ਦੇ ਇੱਕ ਵਿਅਕਤੀ ਨੇ ਹਰਿਆਣਾ ਸਰਕਾਰ ਵੱਲੋਂ 9 ਜੁਲਾਈ ਨੂੰ ਜਾਰੀ ਇਸ ਨੀਤੀ ਦੇ ਨੋਟੀਫਿਕੇਸ਼ਨ ਨੂੰ ਚੁਣੌਤੀ ਦਿੰਦੇ ਹੋਏ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਅਤੇ ਕਿਹਾ ਕਿ ਇਸ ਨੀਤੀ ਤਹਿਤ ਲੈਂਡ ਪੁਲਿੰਗ ਪਾਲਿਸੀ ਤਹਿਤ ਹਰਿਆਣਾ ਦੇ 6 ਜ਼ਿਲ੍ਹਿਆਂ ਵਿੱਚ 55,000 ਏਕੜ ਜ਼ਮੀਨ ਐਕਵਾਇਰ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ, ਜਦੋਂ ਕਿ ਇਸ ਮਾਮਲੇ ਵਿੱਚ ਵੀ ਨਾ ਤਾਂ ਪਹਿਲਾਂ ਕੋਈ ਸਮਾਜਿਕ ਪ੍ਰਭਾਵ ਮੁਲਾਂਕਣ ਅਤੇ ਨਾ ਹੀ ਵਾਤਾਵਰਣ ਪ੍ਰਭਾਵ ਮੁਲਾਂਕਣ ਕੀਤਾ ਗਿਆ ਹੈ। ਹਾਈ ਕੋਰਟ ਨੇ ਪਟੀਸ਼ਨ ਤੇ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ 23 ਸਤੰਬਰ ਤੱਕ ਜਵਾਬ ਦਾਇਰ ਕਰਨ ਦੇ ਹੁਕਮ ਦਿੱਤੇ ਹਨ। ਤੇ ਸਰਕਾਰ ਵੱਲੋਂ ਆਪਾਂ ਨੂੰ ਕਿਸੇ ਵੀ ਸਰਕਾਰ ਵੱਲੋਂ ਕੋਈ ਵੀ ਆਪਾਂ ਨੂੰ ਸਾਥ ਨਹੀਂ ਆਇਆ ਤੇ ਅਖੀਰ ਅੱਜ ਫਿਰ ਬੰਨ੍ਹ ਟੁੱਟ ਗਿਆ ਪਾਣੀ ਦਾ ਪੱਧਰ ਜ਼ਿਆਦਾ ਹੋਣ ਕਾਰਨ, ਕਿਉਂਕਿ ਹਰੀਕਿਆਂ ਤੋਂ ਅਗਲੇ ਬੰਨੇ ਪਾਣੀ ਨਹੀਂ ਛੱਡਿਆ ਜਾ ਰਿਹਾ। ਇਹ ਸਰਕਾਰਾਂ ਨੇ, ਅਕਾਲੀ ਸਰਕਾਰ ਵੀ ਰਹੀ, ਕਾਂਗਰਸ ਸਰਕਾਰ ਵੀ ਰਹੀ, ਸਰਕਾਰ ਕਿਸੇ ਨੇ ਸਾਥ ਨਹੀਂ ਦਿੱਤਾ। ਵੇਖੋ ਸਰਕਾਰਾਂ ਆਪਦਾ ਵੋਟਾਂ ਦਾ ਮਾਰਾ, ਕੋਈ ਵੀ ਸਰਕਾਰ ਆਉਂਦੀ ਆ, ਜਦੋਂ ਵੋਟਾਂ ਹੁੰਦੀਆਂ ਮੁੜ ਕੇ ਕੋਈ ਨਹੀਂ ਪੁੱਛਦਾ। ਇੱਥੇ ਹਾਲੇ ਤੱਕ ਕੋਈ ਨਹੀਂ ਸਾਡੇ ਕੋਲ ਪਹੁੰਚਿਆ, ਨਾ ਕੋਈ ਮੌਜੂਦਾ MLA, ਨਾ ਕੋਈ ਐਕਸ MLA। ਇਹ ਬਾਅਦ 'ਚ 5-7 ਦਿਨਾਂ ਨੂੰ ਬਾਅਦ 'ਚ ਉਹਨਾਂ ਨੇ ਆਉਣਾ ਵਾ, ਆਪਣੀਆਂ ਗੱਡੀਆਂ 'ਚ ਉਤਰਨਾ ਵਾ, ਅਸੀਂ ਮਗਰ ਭੱਜੇ ਫਿਰਨਾ ਤੇ ਉਹਨਾਂ ਨੂੰ ਉਹਨਾਂ ਦੇ ਸਿਆਸਤ ਖੇਡ ਕੇ ਗਾਂਹ ਜਾਣੀ।
ਪੰਜਾਬ ਵਿੱਚ ਹੜ੍ਹਾਂ ਵਰਗੇ ਹਾਲਾਤ ਪੈਦਾ ਹੋ ਚੁੱਕੇ ਹਨ। ਮੀਂਹ ਲਗਾਤਾਰ ਵੱਧ ਰਿਹਾ, ਦਰਿਆਵਾਂ ਦੇ ਪਾਣੀ ਦਾ ਲੈਵਲ ਖਤਰਨਾਕ ਹੱਦ ਤੱਕ ਪਹੁੰਚ ਚੁੱਕਿਆ ਹੈ, ਪਰ ਸਰਕਾਰ ਦੇ ਕੰਨਾਂ 'ਚ ਅਜੇ ਵੀ ਜੂੰ ਨਹੀਂ ਸਰਕ ਰਹੀ। ਕਈ ਪਿੰਡਾਂ ਵਿੱਚ ਖੇਤ ਪਾਣੀ ਦੀ ਲਪੇਟ ਵਿੱਚ ਆ ਚੁੱਕੇ ਹਨ। ਘਰਾਂ ਵਿੱਚ ਪਾਣੀ ਦਾਖਲ ਹੋ ਰਿਹਾ, ਲੋਕ ਘਰ ਛੱਡਣ ਲਈ ਮਜਬੂਰ ਹਨ, ਪਰ ਪ੍ਰਸ਼ਾਸਨ ਅਜੇ ਵੀ ਮੀਟਿੰਗਾਂ ਤੇ ਫਾਈਲਾਂ ਤੱਕ ਸੀਮਿਤ ਹੈ। ਸਵਾਲ ਇਹ ਹੈ ਕਿ ਸਰਕਾਰ ਹਰੇਕ ਸਾਲ ਆਉਣ ਵਾਲੇ ਇਸ ਕਹਿਰ ਲਈ ਤਿਆਰ ਕਿਉਂ ਨਹੀਂ। ਅਜਿਹੇ ਹਾਲਾਤਾਂ ਦਾ ਸ਼ਿਕਾਰ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਸਿਰਫ ਕਾਗਜ਼ਾਂ ਤੇ ਕੰਮ ਕਰਦੀ ਹੈ। ਜ਼ਮੀਨੀ ਹਕੀਕਤ ਇਹ ਹੈ ਕਿ ਜਦੋਂ ਤੱਕ ਹੜ੍ਹ ਘਰਾਂ ਵਿੱਚ ਦਾਖਲ ਨਾ ਹੋ ਜਾਏ, ਕੋਈ ਵੀ ਹਲਚਲ ਨਹੀਂ ਹੁੰਦੀ। ਉਹਨਾਂ ਕਿਹਾ ਕਿ ਕਿਸੇ ਵੀ ਸਮੇਂ ਹੜ੍ਹ ਆ ਸਕਦਾ ਹੈ, ਪਰ ਨਾ ਤਾਂ ਕੋਈ ਰੈਸਕਿਊ ਟੀਮ ਤਿਆਰ ਹੈ ਤੇ ਨਾ ਹੀ ਕੋਈ ਸੇਫ ਜ਼ੋਨ ਬਣਾਏ ਗਏ ਹਨ। ਇਹ ਸਿਰਫ ਪ੍ਰਬੰਧਨ ਦੀ ਨਾਕਾਮੀ ਨਹੀਂ, ਇਹ ਆਮ ਲੋਕਾਂ ਦੀ ਜਾਨ ਨਾਲ ਖਿਲਵਾੜ ਹੈ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰਾਂ ਚੋਣਾਂ ਵੇਲੇ ਵਾਅਦੇ ਤਾਂ ਕਰਦੀਆਂ ਹਨ, ਪਰ ਹਕੀਕਤ ਵਿੱਚ ਜਦੋਂ ਲੋਕ ਮੁਸੀਬਤ ਵਿੱਚ ਹੁੰਦੇ ਹਨ ਤਾਂ ਇਹਨਾਂ ਦੀ ਆਵਾਜ਼ ਬਿਲਕੁਲ ਗੁੰਮ ਹੋ ਜਾਂਦੀ ਹੈ। ਤਰ੍ਹਾਂ ਹੀ ਚੱਲੀ ਜਾਂਦੇ ਆ ਵਾ। ਅਸੀਂ ਆਪਣੇ ਵੱਲੋਂ ਪੂਰਾ ਹੀ ਜ਼ੋਰ ਲਾਉਂਦੇ ਹਾਂ ਕਿ ਬੰਨ ਸਾਡਾ ਬਾਜੇ, ਚਲੋ ਫਸਲ ਬਾਜੇ, ਤੇ ਸਰਕਾਰ ਵੱਲੋਂ ਆਪਾਂ ਨੂੰ ਕਿਸੇ ਵੀ ਸਰਕਾਰ ਵੱਲੋਂ ਕੋਈ ਵੀ ਆਪਾਂ ਨੂੰ ਸਾਥ ਨਹੀਂ ਆਇਆ। ਤੇ ਅਖੀਰ ਅੱਜ ਫਿਰ ਬੰਨ ਟੁੱਟ ਗਿਆ ਪਾਣੀ ਦਾ ਪੱਧਰ ਜ਼ਿਆਦਾ ਹੋਣ ਕਾਰਨ, ਕਿਉਂਕਿ ਹਰੀਕਿਆਂ ਤੋਂ ਅਗਲੇ ਬੰਨੇ ਪਾਣੀ ਨਹੀਂ ਛੱਡਿਆ ਜਾ ਰਿਹਾ, ਬਹੁਤ ਘੱਟ ਛੱਡਿਆ ਜਾ ਰਿਹਾ, ਤੇ ਇਹਦੇ ਕਰਕੇ ਇੱਥੇ ਡਾਫ ਲੱਗਣ ਕਾਰਨ, ਸਤਲੁਜ ਦੀ ਡਾਫ ਲੱਗਣ ਕਾਰਨ ਬੰਨ ਫਿਰ ਅੱਜ ਟੁੱਟ ਗਿਆ ਵਾ। ਇਹਦੇ ਵਿੱਚ ਇਹ ਤੇ ਸਰਕਾਰ ਨੂੰ ਹੀ ਪਤਾ ਹੋਊਗਾ ਜੀ, ਕਿ ਕਿਉਂਕਿ ਅੱਗੇ ਪਾਣੀ ਬਹੁਤ ਘੱਟ ਛੱਡਿਆ ਜਾ ਰਿਹਾ, ਤੇ ਪਿੱਛੇ ਆ ਉੱਥੋਂ ਲੈ ਕੇ ਗੋਂਦਵਾਲ ਸਾਹਿਬ ਤੋਂ ਤੇ ਹਰੀਕੇ ਤੱਕ ਸਭ ਪਿੰਡ ਡੁੱਬ ਚੁੱਕੇ ਆ। ਜਿਹੜੇ ਆਰਜੀ ਬੰਨ ਆਪਣੇ ਵੱਲੋਂ ਮਾਰੇ ਸੀ ਨਾ ਪਿੰਡਾਂ ਵੱਲੋਂ, ਉਹਦੇ ਵਿੱਚ ਕੋਈ ਵੀ ਸਰਕਾਰ ਦਾ ਹੈਗਾ ਨਹੀਂ ਹੈ ਕਿ ਸਰਕਾਰ ਨੇ ਜਾਂ ਪੈਸਾ ਲਾ ਕੇ ਬੰਨ ਬਣਾਇਆ। ਇਹ ਪਿੰਡਾਂ ਵੱਲੋਂ ਗਰਾਈਆਂ ਕਰ ਕਰਕੇ ਇਕੱਠੇ ਹੋ ਕੇ ਬਣਾਇਆ ਵਾ, ਤੇ ਉਹ ਸਾਰੇ ਬੰਨ ਤਕਰੀਬਨ ਟੁੱਟ ਗਏ ਨੇ। ਇੱਕੋ ਬਸ ਆ ਅੱਜ ਬਚਿਆ ਹੀ, ਇਹ ਵੀ ਅੱਜ ਟੁੱਟ ਗਿਆ ਵਾ। ਕਿੰਨੀ ਕੁ ਫਸਲ ਡੁੱਬ ਗਈ ਤੁਹਾਡੀ? ਇਹ ਆਪਣੇ 400 ਕਿੱਲੇ ਦੇ ਇੱਥੇ ਆ, ਤੇ ਬਾਕੀ ਕੁਝ ਪਾਰ ਲਾ 1300 ਕਿੱਲਾ ਟੋਟਲ, 1300 ਕਿੱਲਾ ਟੋਟਲ ਬਣ ਜਾਂਦਾ। ਹਾਂਜੀ, ਇਹ ਸਰਕਾਰਾਂ ਨੇ, ਅਕਾਲੀ ਸਰਕਾਰ ਵੀ ਰਹੀ, ਕਾਂਗਰਸ ਸਰਕਾਰ ਵੀ ਰਹੀ, ਸਰਕਾਰ ਕਿਸੇ ਨੇ ਸਾਥ ਨਹੀਂ ਦਿੱਤਾ। ਵੇਖੋ ਸਰਕਾਰਾਂ ਆਪਦਾ ਵੋਟਾਂ ਦਾ ਮਾਰਾ, ਕੋਈ ਵੀ ਸਰਕਾਰ ਆਉਂਦੀ ਆ, ਜਦੋਂ ਵੋਟਾਂ ਹੁੰਦੀਆਂ ਮੁੜ ਕੇ ਕੋਈ ਨਹੀਂ ਪੁੱਛਦਾ। ਇਹ ਸਾਡੇ ਸਰਪੰਚ ਦੇ ਸ਼ਾਬਾਸ਼ੇ ਜੀ ਨੇ, ਹੁਣ ਮੌਜੂਦਾ ਸਰਪੰਚ ਹੈ ਇਸ ਟਾਈਮ, ਉਹਨੇ ਇੰਨੀ ਕੁ ਜਿਹੜੀ ਆ ਕੋਲੋਂ ਪੈਸੇ ਲਾ ਕੇ ਤੇ ਬੰਨ ਬਣਾਇਆ ਸੀ, ਪਰ ਉਹਦੇ ਵੱਸੋਂ ਗੱਲ ਇਹ ਬਾਹਰ ਹੋ ਗਈ। ਹੁਣ ਕੋਈ ਨਹੀਂ ਆਇਆ, ਅਜੇ ਤੱਕ ਕੋਈ ਨਹੀਂ ਆਇਆ। ਵੇਖੋ ਨਾ ਮੌਜੂਦਾ ਸਰਕਾਰ ਦਾ ਕੋਈ ਆਇਆ, ਨਾ ਮੰਨ ਲਓ ਜਿਹੜੀ ਸਰਕਾਰ ਚੱਲ ਚੁੱਕੀ ਉਹਦਾ ਹੀ ਕੋਈ ਸਵੇਰ ਦਾ ਆਇਆ ਹੋਵੇ, ਕੋਈ ਜੀ ਨਹੀਂ ਆਇਆ ਸਾਡੇ ਕੋਲ। ਕਿ ਜਿਹੜੇ ਚਿੱਟੀ ਸਿੰਘਪੁਰਾ ਦੇ ਵਿੱਚ ਸਨ 2000 ਦੇ ਅੰਦਰ ਸਾਡੇ 35 ਸਿੱਖ ਸ਼ਹੀਦ ਕੀਤੇ, ਉਹਨਾਂ ਨੂੰ ਮਾਰਨ ਵਾਲੇ ਕੌਣ ਸਨ, ਉਹਨਾਂ ਦੇ ਮਗਰ ਕੌਣ ਸਨ, ਉਹਨਾਂ ਦੀ ਮਨਸ਼ਾ ਕੀ ਸੀ, ਔਰ ਇਹ ਟਾਰਗੇਟ ਕਿਲਿੰਗ ਸਾਡੀ ਹੀ ਕਿਉਂ ਕੀਤੀ ਗਈ, ਉਹਨਾਂ ਦੋਸ਼ੀਆਂ ਨੂੰ ਨਸ਼ਰ ਕੀਤਾ ਜਾਵੇ। ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਅੜਗਾਜ ਨੇ ਕਸ਼ਮੀਰ ਵਾਦੀ ਦੇ ਅਨੰਤਨਾਗ ਜ਼ਿਲ੍ਹੇ ਦੇ ਪਿੰਡ ਚਿੱਟੀ ਸਿੰਘਪੁਰਾ ਵਿਖੇ ਰਹਿੰਦੇ ਸਿੱਖਾਂ ਵੱਲੋਂ ਕਰਵਾਏ ਗਏ ਗੁਰਮਤਿ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਉਹਨਾਂ ਨੇ ਇਸ ਪਿੰਡ ਵਿੱਚ 20 ਮਾਰਚ 2000 ਨੂੰ ਕਤਲ ਕੀਤੇ ਗਏ 35 ਨਿਰਦੋਸ਼ ਸਿੱਖਾਂ ਦੀ ਸੰਗਤ ਵੱਲੋਂ ਬਣਾਈ ਗਈ ਯਾਦਗਾਰ ਤੇ ਤਸਵੀਰਾਂ ਵੀ ਦੇਖੀਆਂ ਅਤੇ ਉਹ ਕੰਧ ਵੀ ਦੇਖੀ, ਜਿਸ ਨਾਲ ਲਗਾ ਕੇ ਇਹਨਾਂ ਸਿੱਖਾਂ ਨੂੰ ਗੋਲੀਆਂ ਦਾ ਸ਼ਿਕਾਰ ਬਣਾਇਆ ਗਿਆ ਸੀ। ਜਥੇਦਾਰ ਗੜਗੱਜ ਨੇ ਕਿਹਾ ਕਿ ਇਸ ਦੁਖਦਾਈ ਹਾਦਸੇ ਨੇ ਨਾ ਸਿਰਫ ਕਸ਼ਮੀਰ ਦੇ ਸਿੱਖਾਂ ਨੂੰ ਸਗੋਂ ਪੂਰੀ ਕੌਮ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਉਹਨਾਂ ਕਿਹਾ ਕਿ ਸ਼ਹੀਦ ਕੀਤੇ ਗਏ ਸਿੱਖਾਂ ਦੇ ਪਰਿਵਾਰ ਅੱਜ ਵੀ ਇਨਸਾਫ ਦੀ ਉਡੀਕ ਕਰ ਰਹੇ ਹਨ ਅਤੇ ਇਸ ਘਟਨਾ ਦਾ ਸੱਚ ਅੱਜ ਤੱਕ ਸਾਹਮਣੇ ਨਹੀਂ ਆ ਸਕਿਆ ਹੈ, ਜੋ ਕਿ ਸਰਕਾਰ ਨੂੰ ਸਾਹਮਣੇ ਲਿਆਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਅੱਜ ਤੱਕ ਇਸ ਕਤਲੇਆਮ ਦੇ ਦੋਸ਼ੀ ਬੇਨਕਾਬ ਨਹੀਂ ਕੀਤੇ ਗਏ ਅਤੇ ਨਾ ਹੀ ਸਜ਼ਾ ਮਿਲੀ ਹੈ। ਉਹਨਾਂ ਕਿਹਾ ਕਿ ਗੋਲੀਆਂ ਦੇ ਨਿਸ਼ਾਨ ਅੱਜ ਵੀ ਗਵਾਹੀ ਦੇ ਰਹੇ ਹਨ ਕਿ ਸਿੱਖ ਕੌਮ ਘੱਟ ਗਿਣਤੀ ਹੋਣ ਦੇ ਬਾਵਜੂਦ ਕਿਵੇਂ ਵਾਰ-ਵਾਰ ਨਿਸ਼ਾਨਾ ਬਣਾਏਗੀ। ਉਹਨਾਂ ਕਿਹਾ ਕਿ ਕਸ਼ਮੀਰ ਦੇ ਸਿੱਖਾਂ ਨੇ ਇੰਨਾ ਤਸ਼ੱਦਦ ਝੱਲਣ ਦੇ ਬਾਵਜੂਦ ਵੀ ਆਪਣੀ ਜ਼ਮੀਨ ਨਹੀਂ ਛੱਡੀ ਅਤੇ ਅੱਜ ਵੀ ਸਿੱਖ ਇਸ ਧਰਤੀ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਓਟ ਆਸਰੇ ਨਾਲ ਚੜ੍ਹਦੀ ਕਲਾ ਨਾਲ ਰਹਿ ਰਹੇ ਹਨ, ਪਰ ਸਰਕਾਰਾਂ ਇਹਨਾਂ ਦੇ ਹੱਕ ਹਕੂਕ ਦੱਬ ਰਹੀ ਹੈ। ਜਥੇਦਾਰ ਗੜਗੱਜ ਨੇ ਕਿਹਾ ਕਿ ਚਿੱਟੀ ਸਿੰਘਪੁਰਾ ਦੀ ਘਟਨਾ ਸਾਨੂੰ ਇਹ ਸਿੱਖਿਆ ਦਿੰਦੀ ਹੈ ਕਿ ਜੇ ਸਿੱਖ ਕੌਮ ਏਕਤਾ ਨਾਲ ਖੜੇ ਤਾਂ ਕਿਸੇ ਵੀ ਚੁਣੌਤੀ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ। ਜੋ 20 ਮਾਰਚ 2000 ਸਨ ਨੂੰ ਇੱਥੇ 35 ਨਿਰਦੋਸ਼ ਸਿੱਖ ਉਹ ਖਤਮ ਕਰ ਦਿੱਤੇ ਗਏ, ਪਰ ਉਹਨਾਂ ਨੇ ਸਿੱਖੀ ਲਈ, ਸਰਜ਼ਮੀਨ ਦੇ ਲਈ, ਆਪਣੇ ਵਡਾਰੂਆਂ ਦੀ ਮਿੱਟੀ ਦੇ ਪ੍ਰਤੀ ਵਫਾਦਾਰੀ ਦੇ ਲਈ ਸ਼ਹਾਦਤ ਨੂੰ ਪ੍ਰਾਪਤ ਕੀਤਾ। ਤਾਂ ਸਾਨੂੰ ਇਹ ਫਖਰ ਹੋਣਾ ਚਾਹੀਦਾ ਹੈ ਕਿ ਸਾਡੇ ਨਗਰ ਦੇ ਸ਼ਹੀਦ ਨੇ, ਹਾਂ ਇਹ ਠੀਕ ਹੈ ਕਿ ਜਿਹੜਾ ਨਿਆਂ ਹੈ, ਇਨਸਾਫ ਹੈ, ਉਹ ਮੰਗ ਕਰਦਾ ਹੈ ਕਿ ਨਿਆਂ ਕੀਤਾ ਜਾਵੇ। ਕੁੱਲ ਆਲਮ ਦੇ ਵਿੱਚ ਕਿਤੇ ਵੀ ਕਿਸੇ ਨੂੰ ਮਾਰਿਆ ਜਾਂਦਾ ਹੈ, ਖਾਸ ਕਰਕੇ ਨਿਰਦੋਸ਼,
ਤਾਂ ਹਰੇਕ ਪੱਧਰ ਤੇ ਇਹ ਜਾਂਚ ਕੀਤੀ ਜਾਂਦੀ ਵੀ ਕਾਤਲ ਕੌਣ ਹੈ, ਭਾਵੇਂ ਕਤਲ ਇੱਕ ਹੋਵੇ। ਪਰ ਇੱਥੇ 35 ਸਾਡੇ ਬੰਦੇ, ਉਹਨਾਂ ਨੂੰ ਗੋਲੀਆਂ ਦੇ ਨਾਲ ਭੁੰਨਿਆ ਗਿਆ, ਉਹਨਾਂ ਨੂੰ ਖਤਮ ਕੀਤਾ ਗਿਆ। ਪਰ ਇਸ ਦੇਸ਼ ਦਾ ਸਿਸਟਮ, ਇਸ ਦੇਸ਼ ਦੇ ਹਾਕਮ 2000 ਤੋਂ ਲੈ ਕੇ 2025 ਤੱਕ ਸਾਨੂੰ ਕੋਈ ਇਨਸਾਫ ਨਹੀਂ ਦਿਵਾ ਸਕੇ। ਸਾਰੀ ਕੌਮ ਦੁਨੀਆ ਦੇ ਕਿਸੇ ਵੀ ਖਿੱਤੇ ਦੇ ਵਿੱਚ ਰਹਿੰਦੀ ਹੈ, ਚਿੱਟੀ ਸਿੰਘਪੁਰਾ ਦਾ ਨਾਮ ਲਿਆ ਹੀ ਲੂਹ ਕੰਡੇ ਖੜੇ ਹੋ ਜਾਂਦੇ ਕਿ ਜਦੋਂ ਸ਼ਾਮ ਨੂੰ ਗੁਰਦੁਆਰਿਆਂ ਦੇ ਵਿੱਚ ਇਕੱਤਰ ਹੋਈ ਸੰਗਤ, ਖਾਸ ਕਰਕੇ ਭਾਈਆਂ ਨੂੰ ਟਾਰਗੇਟ ਕੀਤਾ ਗਿਆ। ਔਰ ਇਹ ਜਿਹੜੀ ਟਾਰਗੇਟ ਕਿਲਿੰਗ ਸੀ, ਪਰ ਬਦਕਿਸਮਤੀ ਕੋਈ ਵੀ ਹਾਕਮ ਸਾਡੇ ਕਾਤਲਾਂ ਨੂੰ ਸਜ਼ਾ ਨਹੀਂ ਦੇ ਸਕੇ। ਇਹ ਜ਼ਰੂਰੀ ਸੀ, ਕਾਤਲਾਂ ਨੂੰ ਸਜ਼ਾ ਜ਼ਰੂਰੀ ਹੈ ਤਾਂ ਕਿ ਅੱਗੇ ਤੋਂ ਕੋਈ ਵੀ, ਕਿਉਂਕਿ ਇਸ ਮੁਲਕ ਦੇ ਵਿੱਚ ਕਹਿੰਦੇ ਡੈਮੋਕ੍ਰੇਸੀ ਹੈ, ਲੋਕਤੰਤਰ ਹੈ, ਤਾਂ ਲੋਕਤੰਤਰ ਦੇ ਵਿੱਚ ਸਾਰਿਆਂ ਦੇ ਹੱਕ ਹਕੂਕ ਇਹ ਬਰਾਬਰ ਹੁੰਦੇ, ਸਾਰਿਆਂ ਦੇ। ਕਾਨੂੰਨ ਜਿਹੜਾ ਹੈ ਉਹ ਪੱਖਪਾਤ ਨਹੀਂ ਕਰਦਾ। ਪਰ ਜਦੋਂ ਸਾਡਾ ਮਸਲਾ ਆਉਂਦਾ ਹੈ, ਭਾਵੇਂ ਦੇਸ਼ ਦੇ ਹਾਕਮ ਹੋਣ ਜਾਂ ਕਾਨੂੰਨ ਹੋਵੇ, ਸਾਡੇ ਕਾਤਲ ਜਿਹੜੇ ਆ ਉਹ ਲੱਭੇ ਨਹੀਂ ਜਾਂਦੇ। ਤਾਂ ਸਿੱਖ ਕੌਮ ਇਹ ਸਰਕਾਰ ਨੂੰ ਬੜੇ ਚਿਰਾਂ ਤੋਂ ਆਖ ਰਹੀ ਹੈ ਕਿ ਜਿਹੜੇ ਚਿੱਟੀ ਸਿੰਘਪੁਰਾ ਦੇ ਵਿੱਚ ਸਨ 2000 ਦੇ ਅੰਦਰ ਸਾਡੇ 35 ਸਿੱਖ ਸ਼ਹੀਦ ਕੀਤੇ, ਉਹਨਾਂ ਨੂੰ ਮਾਰਨ ਵਾਲੇ ਕੌਣ ਸਨ, ਉਹਨਾਂ ਦੇ ਮਗਰ ਕੌਣ ਸਨ, ਉਹਨਾਂ ਦੀ ਮਨਸ਼ਾ ਕੀ ਸੀ, ਔਰ ਇਹ ਟਾਰਗੇਟ ਕਿਲਿੰਗ ਸਾਡੀ ਹੀ ਕਿਉਂ ਕੀਤੀ ਗਈ, ਉਹਨਾਂ ਦੋਸ਼ੀਆਂ ਨੂੰ ਨਸ਼ਰ ਕੀਤਾ ਜਾਵੇ, ਸੰਸਾਰ ਦੇ ਸਾਹਮਣੇ ਲਿਆਂਦਾ ਜਾਵੇ, ਕਿਉਂਕਿ ਅਸੀਂ ਆਪਣੇ ਭਵਿੱਖ ਨੂੰ ਵੇਖਣਾ। ਇਸ ਦੌਰਾਨ ਪਿੰਡ ਦੀ ਸੰਗਤ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਸੰਧਿਆ ਵੇਲੇ ਗੁਰਮਤਿ ਸਮਾਗਮ ਕਰਵਾਏ ਗਏ, ਜਿਸ ਵਿੱਚ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਗੁਰਬਾਣੀ ਵਿਚਾਰਾਂ ਸਾਂਝੀਆਂ ਕੀਤੀਆਂ ਅਤੇ ਵਿਸ਼ੇਸ਼ ਤੌਰ ਤੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਮਿਲ ਕੇ ਉਹਨਾਂ ਨਾਲ ਦੁੱਖ ਸਾਂਝਾ ਕੀਤਾ। ਜਥੇਦਾਰ ਗੜਗੱਜ ਨੇ ਸ਼ਹੀਦਾਂ ਦੀ ਯਾਦ ਸੰਭਾਲਣ ਲਈ ਪਿੰਡ ਵਾਸੀ ਸਰਕਾਰੀ ਅਧਿਆਪਕ ਗਿਆਨੀ ਰਜਿੰਦਰ ਸਿੰਘ ਅਤੇ ਨੌਜਵਾਨ ਸਭਾ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਕਿ ਜਿਹੜਾ ਇੱਥੇ ਸਕੂਲ ਦੀ ਇਮਾਰਤ ਬਣੀ ਹੈ, ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪ ਇਹਦਾ ਆਣ ਕੇ ਪ੍ਰਬੰਧ ਕਰੇ, ਨਫਾ ਨੁਕਸਾਨ ਆਪ ਦੇਖੇ, ਔਰ ਇਹਦੇ ਵਿੱਚ ਮੁੱਖ ਇਹੋ ਹੀ ਹੋਵੇ ਕਿ ਜਿਹੜਾ ਵਿਦਿਅਕ ਮਿਆਰ ਅਕੈਡਮਿਕ ਉਹ ਸੰਸਾਰ ਪੱਧਰ ਦਾ ਹੋਵੇ, ਸਾਡੇ ਬੱਚੇ ਕਿਸੇ ਗੱਲੋਂ ਪਛੜਨ ਨਾ। ਇਹ ਤੁਹਾਡੀ ਜਿਹੜੀ ਜਾਇਜ਼ ਮੰਗ ਹੈ, ਇਹ ਵੀ ਆਪਾਂ ਐਸਜੀਪੀਸੀ ਦੇ ਨਾਲ ਸਲਾਹ ਕਰਕੇ ਕੋਸ਼ਿਸ਼ ਕਰਾਂਗੇ ਵੀ ਇਹਨੂੰ ਛੇਤੀ ਨਾ ਛੇਤੀ ਕੋਈ ਬੂਰ ਪਵੇ। ਜਿਹੜੇ ਸੱਜਣ ਕਦੀ ਔਖੇ ਸਮੇਂ ਖੜੇ ਹੋਣ, ਉਹਨਾਂ ਨੂੰ ਭੁੱਲਣਾ ਨਹੀਂ ਚਾਹੀਦਾ। ਮੈਨੂੰ ਪਤਾ ਲੱਗਾ ਇਸ ਨਗਰ ਵਿੱਚ ਆਣ ਕੇ, ਪਹਿਲਾਂ ਵੀ ਥੋੜਾ ਪਤਾ ਸੀ ਕਿ ਸਰਦਾਰ ਗਰੇਵਾਲ ਸਾਹਿਬ ਪਹਿਲਾਂ ਵੀ ਤੁਹਾਡੇ ਕੋਲ ਆਏ ਆ, ਕਾਲਜ ਇੱਕ ਇਮਾਰਤ ਬਣਾਈ, ਉਹਨਾਂ ਨੇ ਅਪਰੂਵ ਕਰਾ ਕੇ ਦਿੱਤਾ। ਤਾਂ ਜਿਹੜੇ ਔਖੇ ਸਮੇਂ ਨਾਲ ਖੜਦੇ ਆ, ਉਹਨਾਂ ਸੱਜਣਾਂ ਨੂੰ ਚੇਤਿਆਂ 'ਚ ਰੱਖਣਾ ਚਾਹੀਦਾ। ਇਹਨਾਂ ਨੂੰ ਕੀ ਹੈ, ਸਿੱਖ ਨੇ ਨਾ, ਕਿਉਂਕਿ ਆਪਾਂ ਇੱਕ ਪਰਿਵਾਰ ਆ, ਪਾਰਟੀ ਬਾਜ਼ੀਆਂ ਤੋਂ ਉੱਪਰ ਉੱਠ ਕੇ ਅਸੀਂ ਇੱਕ ਸਾਂਝਾ ਪਰਿਵਾਰ ਆ, ਖਾਲਸਾ ਪੰਥ। ਤਾਂ ਸਾਂਝੇ ਪਰਿਵਾਰ ਦੇ ਹਿੱਸਾ ਹੋਣ ਦੇ ਨਾਤੇ ਸਾਡੇ ਇੱਕ ਦੂਜੇ ਦੇ ਦੁੱਖ ਸੁੱਖ ਉਹ ਸਾਂਝੇ ਆ, ਸਾਡੇ ਫਰਜ਼ ਸਾਂਝੇ ਆ, ਸਾਡੇ ਨਫੇ ਨੁਕਸਾਨ ਸਾਂਝੇ ਆ, ਸਾਡੀਆਂ ਪ੍ਰਾਪਤੀਆਂ ਵੀ ਸਾਂਝੀਆਂ, ਤੇ ਜੇ ਕੋਈ ਘਾਟਾ ਪੈ ਜੇ ਉਹ ਵੀ ਸਾਂਝਾ ਹੈ। ਤਾਂ ਇਹ ਜਿਹੜੀ ਸਾਂਝ ਹੈ, ਆਪਾਂ ਨਗਰ ਵਿੱਚ ਵੀ, ਇਲਾਕੇ ਵਿੱਚ ਵੀ ਇਹਨੂੰ ਬਣਾ ਕੇ ਰੱਖਣਾ। ਜੋ ਉੱਥੇ ਵੱਡਾ ਕੱਟ ਸੀ, ਇੱਕ ਸ਼ਬਦ ਜਿਹੜਾ ਕਿਹਾ ਜਾ ਰਿਹਾ ਮਨੀਸ਼ ਸਿਸੋਦੀਆ ਦਾ, ਇਹ ਸਮਝਿਆ ਜਾਣਾ ਚਾਹੀਦਾ ਕਿ ਇਹ ਕੇਜਰੀਵਾਲ ਵੱਲੋਂ ਪ੍ਰਵਾਨਿਤ ਬਿਆਨ ਹੈ। ਔਰ ਨਕਾਰੇ ਹੋਏ ਲੀਡਰ ਸਾਡੀਆਂ ਭੈਣਾਂ, ਬੀਬੀਆਂ, ਔਰਤਾਂ ਜਿਹਨਾਂ ਦਾ ਬਹੁਤ ਸੁਨਹਿਰੀ ਇਤਿਹਾਸ ਹੈ, ਪੰਜਾਬ ਦੇ ਇਤਿਹਾਸ ਵਿੱਚ ਬੜਾ ਯੋਗਦਾਨ ਹੈ, ਉਹਨਾਂ ਨੂੰ ਕਹਿੰਦਾ ਸਾਮ ਦਾਮ ਡੰਡ ਭੇਦ ਕੁਛ ਕਰਨਾ ਪਵੇ
लड़ाई झगड़ा क्वेश्चन आंसर, हमने तो सत्ता लेनी लेनी है, क्या आप तैयार हो? ਆਮ ਆਦਮੀ ਪਾਰਟੀ ਦੇ ਆਗੂ ਮਨੀਸ਼ ਸਿਸੋਦੀਆ ਦੇ ਵਿਵਾਦਿਤ ਬਿਆਨਾਂ ਦੀ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਹਨਾਂ ਕਿਹਾ ਕਿ ਮਨੀਸ਼ ਸਿਸੋਦੀਆ ਦੀ ਨਫ਼ਰਤ ਭਰੀ ਰਣਨੀਤੀ ਨੇ ਪੰਜਾਬ ਵਿੱਚ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਪੰਜਾਬ ਵਿੱਚ ਕਿਸੇ ਵੀ ਤਰ੍ਹਾਂ ਕਾਬਜ਼ ਹੋਣ ਲਈ ਮਨੀਸ਼ ਸਿਸੋਦੀਆ ਨੇ ਇੱਕ ਵਿਵਾਦਿਤ ਬਿਆਨ ਦਿੱਤਾ, ਜਿਸ ਵਿੱਚ ਉਹਨਾਂ ਕਿਹਾ ਕਿ ਕਿਸੇ ਵੀ ਤਰੀਕੇ ਨਾਲ ਅਗਲੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਜਿਤਾਉਣਾ ਹੈ, ਉਸ ਲਈ ਚਾਹੇ ਸਾਮ ਦਾਮ ਦੰਡ ਭੇਦ ਕੁਝ ਵੀ ਕਰਨਾ ਪਵੇ। ਔਰਤਾਂ ਨੂੰ ਕਹਿ ਰਿਹਾ ਪੰਜਾਬ ਦੀਆਂ ਜਿਹੜੀਆਂ ਬਹਾਦਰ ਔਰਤਾਂ ਨੇ ਉਹਨਾਂ ਦਾ ਇਤਿਹਾਸ ਬਾਰੇ ਮੈਂ ਬਾਅਦ ਜ਼ਿਕਰ ਕਰਦਾ। ਕਹਿੰਦਾ ਹੁਣ ਆਪਾਂ ਅਗਲੀ 2027 ਦੀ ਇਲੈਕਸ਼ਨ ਹਰ ਹੀਲੇ ਜਿੱਤਣੀ ਆ, ਮਤਲਬ ਕਿ ਹੁਣ ਸੱਤਾ ਤੋਂ ਬਗੈਰ ਨਹੀਂ ਰਹਿ ਸਕਦੇ ਇਹ ਲੋਕ, ਕਿਉਂਕਿ ਦਿੱਲੀੋਂ ਤਾਂ ਨਕਾਰ ਦਿੱਤੇ ਗਏ ਨੇ ਔਰ ਨਕਾਰੇ ਹੋਏ ਲੀਡਰ ਸਾਡੀਆਂ ਭੈਣਾਂ ਬੀਬੀਆਂ ਔਰਤਾਂ ਜਿਨ੍ਹਾਂ ਦਾ ਬਹੁਤ ਸੁਨਹਿਰੀ ਇਤਿਹਾਸ ਹੈ, ਪੰਜਾਬ ਦੇ ਇਤਿਹਾਸ ਵਿੱਚ ਬੜਾ ਯੋਗਦਾਨ ਆ, ਉਹਨਾਂ ਨੂੰ ਕਹਿੰਦਾ ਸਾਮ ਦਾਮ ਦੰਡ ਭੇਦ ਕੁਛ ਕਰਨਾ ਪਵੇ, लड़ाई झगड़ा क्वेश्चन आंसर, हमने तो सत्ता लेनी लेनी है, क्या आप तैयार हो? ਖਹਿਰਾ ਨੇ ਕਿਹਾ ਕਿ ਮਨੀਸ਼ ਸਿਸੋਦੀਆ ਜੋ ਕਿ ਦਿੱਲੀ ਦੇ ਲੋਕਾਂ ਵੱਲੋਂ ਬੁਰੀ ਤਰ੍ਹਾਂ ਨਕਾਰਿਆ ਗਿਆ, ਹੁਣ ਪੰਜਾਬ ਵਿੱਚ ਆਪਣੀ ਸੱਤਾ ਚਾਹੁੰਦਾ ਹੈ, ਜਿਸ ਕਾਰਨ ਕੋਈ ਵੀ ਤਰੀਕਾ ਵਰਤਣ ਲਈ ਤਿਆਰ ਹੈ। ਖਹਿਰਾ ਨੇ ਕਿਹਾ ਕਿ ਕਿਸੇ ਨਿਯਮ ਜਾਂ ਜਮਹੂਰੀਅਤ ਵਿੱਚ ਇਹਨਾਂ ਦਾ ਕੋਈ ਵਿਸ਼ਵਾਸ ਨਹੀਂ ਹੈ, ਇਹ ਕੇਵਲ ਪੰਜਾਬ ਨੂੰ ਲੁੱਟਣਾ ਚਾਹੁੰਦੇ ਹਨ। ਮਨੀਸ਼ ਸਿਸੋਦੀਆ ਨੇ ਅਤੇ ਆ ਜਿਹੜੇ ਅਖੌਤੀ ਇਨਕਲਾਬੀ ਬਦਲਾਵ ਵਾਲੇ ਜਿਹੜੇ ਝਾੜੂ ਪਾਰਟੀ ਦੇ ਵਰਕਰ ਲੀਡਰ, ਇਹਨਾਂ ਨੇ ਹੁਣ ਅਸਲੀ ਰੰਗ ਦਿਖਾਤੇ ਆਪਣੇ। ਇਹਦਾ ਮਤਲਬ ਇਹਨਾਂ ਦਾ ਜਿਹੜਾ ਇਨਕਲਾਬ ਦਾ ਨਾਰਾ ਸੀ ਉਹ ਬਿਲਕੁਲ ਫਰਜ਼ੀ ਸੀਗਾ, ਝੂਠਾ ਸੀ, ਔਰ ਜਿਹੜਾ ਬਦਲਾਅ ਲਿਆਉਣਾ ਚਾਹੁੰਦੇ ਸੀਗੇ ਉਹ ਬਿਲਕੁਲ ਇੱਕ ਮਹਿਜ਼ ਡਰਾਮਾ ਸੀ ਪੰਜਾਬ ਦੇ ਲੋਕਾਂ ਨਾਲ ਵੋਟਾਂ ਲੈਣ ਲਈ, ਜਿੱਤਣ ਲਈ, ਸਰਕਾਰ ਬਣਾਉਣ ਲਈ। ਅਸਲ ਜਿਹੜੀ ਇਹਨਾਂ ਦੀ ਕੀ ਕਹਿੰਦੇ ਆ ਕਿ ਤੁਸੀਂ ਵਤੀਰਾ ਕਹਿ ਲਓ, ਇਹਨਾਂ ਦੀ ਮਾਨਸਿਕਤਾ ਕਹਿ ਲਓ, ਇਹਨਾਂ ਦੀ ਵਿਚਾਰਧਾਰਾ ਕਹਿ ਲਓ, ਵਿੱਚੇ ਕੇਜਰੀਵਾਲ ਦੀ, ਕਿਉਂਕਿ ਕੇਜਰੀਵਾਲ ਤੋਂ ਬਗੈਰ ਮਨੀਸ਼ ਸਿਸੋਦੀਆ ਪੰਜਾਬ ਦਾ ਇੰਚਾਰਜ ਨਹੀਂ ਲੱਗ ਸਕਦਾ। ਇੱਕ ਇੱਕ ਸ਼ਬਦ ਜਿਹੜਾ ਕਿਹਾ ਜਾ ਰਿਹਾ ਮਨੀਸ਼ ਸਿਸੋਦੀਆ ਦਾ, ਇਹ ਸਮਝਿਆ ਜਾਣਾ ਚਾਹੀਦਾ ਕਿ ਇਹ ਕੇਜਰੀਵਾਲ ਵੱਲੋਂ ਪ੍ਰਵਾਨਿਤ ਬਿਆਨ ਹੈ। ਉਦੋਂ ਉਹਨੇ ਜਿਹੜਾ ਔਰਤਾਂ ਦਾ ਇਕੱਠ ਕੀਤਾ, ਮਹਿਲਾ ਸਾਡੀਆਂ ਸਤਿਕਾਰਯੋਗ ਬੀਬੀਆਂ ਭੈਣਾਂ ਜਿਹੜੀਆਂ ਜੁੜੀਆਂ ਆਮ ਆਦਮੀ ਪਾਰਟੀ ਨਾਲ, ਉਹਨਾਂ ਦਾ ਇਕੱਠ ਸੀਗਾ। ਔਰਤਾਂ ਨੂੰ ਕਹਿ ਰਿਹਾ ਪੰਜਾਬ ਦੀਆਂ ਜਿਹੜੀਆਂ ਬਹਾਦਰ ਔਰਤਾਂ ਨੇ ਉਹਨਾਂ ਦਾ ਇਤਿਹਾਸ ਬਾਰੇ ਮੈਂ ਬਾਅਦ ਜ਼ਿਕਰ ਕਰਦਾ। ਕਹਿੰਦਾ ਹੁਣ ਆਪਾਂ ਅਗਲੀ 2027 ਦੀ ਇਲੈਕਸ਼ਨ ਹਰ ਹੀਲੇ ਜਿੱਤਣੀ ਆ, ਮਤਲਬ ਕਿ ਹੁਣ ਸੱਤਾ ਤੋਂ ਬਗੈਰ ਨਹੀਂ ਰਹਿ ਸਕਦੇ ਇਹ ਲੋਕ, ਕਿਉਂਕਿ ਦਿੱਲੀੋਂ ਤਾਂ ਨਕਾਰ ਦਿੱਤੇ ਗਏ ਨੇ ਔਰ ਨਕਾਰੇ ਹੋਏ ਲੀਡਰ ਸਾਡੀਆਂ ਭੈਣਾਂ ਬੀਬੀਆਂ ਔਰਤਾਂ ਜਿਨ੍ਹਾਂ ਦਾ ਬਹੁਤ ਸੁਨਹਿਰੀ ਇਤਿਹਾਸ ਹੈ, ਪੰਜਾਬ ਦੇ ਇਤਿਹਾਸ ਵਿੱਚ ਬੜਾ ਯੋਗਦਾਨ ਆ, ਉਹਨਾਂ ਨੂੰ ਕਹਿੰਦਾ ਸਾਮ ਦਾਮ ਦੰਡ ਭੇਦ ਕੁਛ ਕਰਨਾ ਪਵੇ, लड़ाई झगड़ा क्वेश्चन आंसर, हमने तो सत्ता लेनी लेनी है, क्या आप तैयार हो? ਯੂਕਰੇਨ ਦੇ ਰਾਸ਼ਟਰਪਤੀ ਵਲਦੀਮੀਰ ਜ਼ੈਲੈਂਸਕੀ ਨੇ ਆਪਣੇ ਅਮਰੀਕੀ ਹਮਰੁਤਬਾ ਡੋਨਾਲਡ ਟਰੰਪ ਤੇ ਯੂਰੋਪੀਅਨ ਆਗੂਆਂ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ ਕੀਵ ਦੀ ਸੁਰੱਖਿਆ ਨਾਲ ਜੁੜੀਆਂ ਜਾਮਨੀਆਂ ਬਾਰੇ 10 ਦਿਨਾਂ ਅੰਦਰ ਕੰਮ ਕੀਤੇ ਜਾਣ ਦੀ ਸੰਭਾਵਨਾ ਹੈ। ਜ਼ੈਲੈਂਸਕੀ ਨੇ ਆਗੂਆਂ ਨਾਲ ਬੈਠਕ ਮਗਰੋਂ ਪ੍ਰੈਸ ਬਰੀਫਿੰਗ ਦੌਰਾਨ ਕਿਹਾ ਕਿ ਸੁਰੱਖਿਆ ਗਾਰੰਟੀਆਂ ਸ਼ਾਇਦ ਸਾਡੇ ਭਾਈਵਾਲਾਂ ਵੱਲੋਂ ਖੋਲੀਆਂ ਜਾਣਗੀਆਂ ਅਤੇ ਹੋਰ ਵੇਰਵੇ ਸਾਹਮਣੇ ਆਉਣਗੇ। ਇਹ ਸਭ ਕੁਝ ਅਗਲੇ ਹਫ਼ਤੇ ਤੋਂ 10 ਦਿਨਾਂ ਅੰਦਰ ਰਸਮੀ ਤੌਰ ਤੇ ਦਸਤਾਵੇਜ਼ੀ ਰੂਪ ਵਿੱਚ ਲਾਗੂ ਹੋ ਜਾਵੇਗਾ। ਦੱਸ ਦਈਏ ਕਿ ਟਰੰਪ ਨੇ ਸੋਮਵਾਰ ਨੂੰ ਜ਼ੈਲੈਂਸਕੀ ਨੂੰ ਦੱਸਿਆ ਕਿ ਰੂਸ ਨਾਲ ਜੰਗ ਖਤਮ ਕਰਨ ਲਈ ਅਮਰੀਕਾ ਕਿਸੇ ਵੀ ਸਮਝੌਤੇ ਵਿੱਚ ਯੂਕਰੇਨ ਦੀ ਸੁਰੱਖਿਆ ਗਰੰਟੀ ਯਕੀਨੀ ਬਣਾਉਣ ਵਿੱਚ ਮਦਦ ਕਰੇਗਾ। ਹਾਲਾਂਕਿ ਕਿਸੇ ਵੀ ਸਹਾਇਤਾ ਦੀ ਹੱਦ ਤੁਰੰਤ ਸਪਸ਼ਟ ਨਹੀਂ ਸੀ। ਯੂਕਰੇਨੀ ਸਦਰ ਨੇ ਕਿਹਾ ਕਿ ਇਹ ਅਹਿਮ ਹੈ ਕਿ ਅਮਰੀਕਾ ਸਪਸ਼ਟ ਸੰਕੇਤ ਭੇਜ ਰਿਹਾ ਹੈ ਕਿ ਉਹ ਤਾਲਮੇਲ ਬਣਾਉਣ ਵਿੱਚ ਮਦਦ ਕਰਨ ਵਾਲੇ ਦੇਸ਼ਾਂ ਵਿੱਚੋਂ ਇੱਕ ਹੋਵੇਗਾ ਅਤੇ ਯੂਕਰੇਨ ਲਈ ਸੁਰੱਖਿਆ ਗਰੰਟੀਆਂ ਵਿੱਚ ਵੀ ਇੱਕ ਭਾਈਵਾਲ ਹੋਵੇਗਾ। ਜ਼ੈਲੈਂਸਕੀ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਇਹ ਇੱਕ ਵੱਡੀ ਪੇਸ਼ਕਦਮੀ ਹੈ। ਹਾਲਾਂਕਿ ਵਾਸ਼ਿੰਗਟਨ ਵਿੱਚ ਮੀਟਿੰਗਾਂ ਤੋਂ ਬਾਅਦ ਇੱਕ ਸ਼ਾਂਤੀ ਸਮਝੌਤਾ ਅਜੇ ਵੀ ਦੂਰ ਦੀ ਗੱਲ ਜਾਪਦਾ ਸੀ। ਜ਼ੈਲੈਂਸਕੀ ਨੇ ਕਿਹਾ ਕਿ ਟਰੰਪ ਨਾਲ ਸੋਮਵਾਰ ਨੂੰ ਹੋਈ ਮੁਲਾਕਾਤ ਹੁਣ ਤੱਕ ਦੀ ਉਸ ਦੀ ਸਭ ਤੋਂ ਵਧੀਆ ਮੁਲਾਕਾਤ ਸੀ। ਯੂਕਰੇਨੀ ਰਾਸ਼ਟਰਪਤੀ ਨੇ ਕਿਹਾ ਕਿ ਉਹ ਰੂਸ ਨਾਲ ਕਿਸੇ ਵੀ ਫਾਰਮੈਟ ਵਿੱਚ ਮੁਲਾਕਾਤ ਕਰਨ ਲਈ ਤਿਆਰ ਹੈ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਦੁਵੱਲੇ ਪੱਧਰ ਤੇ ਖੇਤਰੀ ਮੁੱਦਿਆਂ ਬਾਰੇ ਚਰਚਾ ਕੀਤੀ ਜਾਵੇਗੀ। ਹਾਲਾਂਕਿ ਮਾਸਕੋ ਨਾਲ ਸੰਭਾਵਿਤ ਮੁਲਾਕਾਤ ਲਈ ਅਜੇ ਤੱਕ ਕੋਈ ਵੀ ਤਰੀਕ ਨਿਰਧਾਰਿਤ ਨਹੀਂ ਕੀਤੀ ਗਈ ਹੈ। ਜ਼ੈਲੈਂਸਕੀ ਨੇ ਕਿਹਾ ਕਿ ਖੇਤਰਾਂ ਦਾ ਸਵਾਲ ਇੱਕ ਅਜਿਹੀ ਚੀਜ਼ ਹੈ ਜੋ ਅਸੀਂ ਮੇਰੇ ਅਤੇ ਪੁਤਿਨ ਵਿਚਕਾਰ ਛੱਡਾਂਗੇ। ਰਾਸ਼ਟਰਪਤੀ ਨੇ ਕਿਹਾ ਕਿ ਯੂਕਰੇਨ ਲਈ ਸੁਰੱਖਿਆ ਗਾਰੰਟੀ ਦਾ ਇੱਕ ਹਿੱਸਾ ਅਮਰੀਕੀ ਹਥਿਆਰਾਂ ਦਾ ਪੈਕੇਜ ਹੈ, ਜਿਸ ਵਿੱਚ ਮੁੱਖ ਤੌਰ ਤੇ ਜਹਾਜ਼, ਹਵਾਈ ਰੱਖਿਆ ਪ੍ਰਣਾਲੀਆਂ ਸ਼ਾਮਿਲ ਹਨ।